ਜੀ, ਅੰਤ ਦੇ ਵਿੱਚ ਇਸ ਗੱਲ ਤੇ ਜ਼ਰੂਰ ਚਾਨਣਾ ਪਾਇਓ ਕਿ ਪੰਜਾਬ ਪੁਲਿਸ ਕਿਹੋ ਜਿਹਾ ਇਨਕਲਾਬ ਲਿਆ ਰਹੀ ਹੈ ਕਿ ਚੱਲਦਾ ਟੂਰਨਾਮੈਂਟ ਰੁਕਵਾ ਦਿੱਤਾ ਜੀ? ਦੇਖੋ, ਇਹ ਇਨਕਲਾਬ ਨਹੀਂ ਕਹਿ ਸਕਦੇ, ਇਹ ਤੇ ਖਾਨਾ ਖਰਾਬ ਹੀ ਆ। ਦੇਖੋ, ਇੱਕ ਜੀ, ਕਬੱਡੀ ਟੂਰਨਾਮੈਂਟ ਸੀ ਮੋਗੇ ਦੇ ਲਾਗੇ, ਠੀਕ ਹੈ ਜੀ, ਜੀ। ਟੂਰਨਾਮੈਂਟ ਚੱਲ ਰਿਹਾ ਸੀਗਾ, ਤਾਂ ਉਹਦੇ ਵਿੱਚ ਕੀ ਹੋਇਆ ਕਿ ਇੱਕ ਬੰਦੇ ਤੇ 6 ਮਾਮਲੇ ਦਰਜ ਆ, ਜਿਹਦੇ ਚ 5 ਐਨਡੀਪੀਐਸ ਦੇ ਆ। 17 ਜੀ, ਕਿਲੋ ਹੈਰੋਇਨ ਤੋਂ ਲੈ ਕੇ, ਯਾਨੀ ਕਮਰਸ਼ੀਅਲ ਕੁਆਂਟੀਟੀ ਤੋਂ ਲੈ ਕੇ ਨਾਨ ਕਮਰਸ਼ੀਅਲ ਕੁਆਂਟੀਟੀ ਦੇ 5 ਮਾਮਲੇ ਉਹਦੇ ਤੇ ਦਰਜ ਸੀਗੇ। ਆਪ ਉਹ ਬੰਦਾ ਬਾਹਰ ਆ, ਤੇ ਦੱਸਦੇ ਆ ਕਿ ਉਹਦੀ ਫੋਟੋ, ਉਹਦੇ ਹੋਰਡਿੰਗ ਲਾਏ ਗਏ ਸਨ, ਕਿਉਂਕਿ ਉਸਨੇ ਟੂਰਨਾਮੈਂਟ 'ਚ 2 ਲੱਖ ਦਾ ਸਹਿਯੋਗ ਦਿੱਤਾ ਸੀ। ਤਾਂ ਪੁਲਿਸ ਨੇ ਜੀ, ਕਿਹਾ ਕਿ ਭਾਈ ਅਸੀਂ ਇਹ ਕੰਮ ਨਹੀਂ ਚੱਲਣ ਦੇਣਾ। ਤਾਂ ਉਹਦੇ ਵੈਸੇ ਤੇ ਉਹ ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ ਤੇ ਅਖੀਰ ਵਿੱਚ ਮੇਰੀ ਵਾਰੀ ਆ, ਉਹਦੇ ਕੇਸਾਂ ਦੀ ਲਾਈਨ ਤੇ ਬੜੀ ਲੰਮੀ ਆ। ਪਰ ਫਿਲਹਾਲ ਕੀ ਹੋਇਆ ਕਿ ਉਹਨਾਂ ਨੇ, ਪਿੰਡ ਵਾਲਿਆਂ ਨੇ ਕਿਹਾ ਕਿ ਬਈ ਠੀਕ ਹੈ, ਇਹ ਤੇ ਗਲਤੀ ਆ ਸਾਡੀ ਕਿ ਅਸੀਂ ਉਸ ਬੰਦੇ ਤੋਂ ਪੈਸੇ ਲੈ ਲਏ ਜਿਹਦੇ ਤੇ ਹੈਰੋਇਨ ਦੇ ਇੰਨੇ ਕੇਸ ਦਰਜ ਨੇ, ਜੀ, ਤਸਕਰੀ ਦੇ ਕੇਸ ਦਰਜ ਨੇ। ਤਾਂ ਪੁਲਿਸ ਨੇ ਚੰਗਾ ਕੰਮ ਕੀਤਾ। ਮਾਫ ਕਰਨਾ, ਚੰਗੇ ਨੂੰ ਚੰਗਾ, ਫੁੱਲ ਨੂੰ ਫੁੱਲ, ਕੰਡੇ ਨੂੰ ਕੰਡਾ ਕਹਿਣਾ ਫਰਜ਼ ਆ। ਪੁਲਿਸ ਨੇ ਕਿਹਾ ਜੀ, ਅਸੀਂ ਇਹ ਟੂਰਨਾਮੈਂਟ ਏਦਾਂ ਨਹੀਂ ਹੋਣ ਦੇਵਾਂਗੇ, ਜੇ ਤਸਕਰੀ ਦਾ ਪੈਸਾ ਲੱਗਾ ਹੈ ਤਾਂ ਖਬਰਦਾਰ। ਫਿਰ ਹੂੰ, ਕਮੇਟੀ ਨੇ ਉਹਦੇ ਹੋਰਡਿੰਗ ਉਤਾਰੇ ਆ। ਹੋਰਡਿੰਗ ਉਤਾਰ ਕੇ, ਮਤਲਬ ਕਿ ਜੋ ਫੋਟੋ ਵਗੈਰਾ ਸੀ ਰਿਮੂਵ ਕਰਕੇ, ਜਿਹੜਾ 2 ਲੱਖ ਰੁਪਈਆ ਸੀ ਉਕਤ ਵਿਅਕਤੀ ਜਿਹੜਾ ਕਿ ਤਸਕਰੀ ਦੇ ਦੋਸ਼ਾਂ 'ਚ ਘਿਰਿਆ ਪਿਆ, ਉਹਦੀ ਮਾਤਾ ਨੂੰ ਫੜਾ ਕੇ ਆਏ ਕਿ ਲਓ ਜੀ 2 ਲੱਖ ਜੀ, ਰੁਪਈਆ ਸਾਨੂੰ ਨਹੀਂ ਚਾਹੀਦਾ, ਅਸੀਂ ਉਦਾਂ ਹੀ ਚੰਗੇ ਆ, ਤੇਰੇ ਨਾਲੋਂ ਤਾਂ ਬੇਕਦਰੇ, ਅਸੀਂ ਐਵੇਂ ਹੀ ਚੰਗੇ ਆ। ਜਿਵੇਂ ਇੱਕ ਗੀਤ ਸੀਗਾ ਨਾ, ਵੀ ਤੁਹਾਡੀ ਮਾਇਆ ਨਾਲੋਂ ਤਾਂ ਅਸੀਂ ਉਦਾਂ ਹੀ ਚੰਗੇ ਆ। ਤਾਂ ਇਹ ਦੇਖ ਲਓ ਤੁਸੀਂ, ਕੀਤੀਆਂ ਦੇ ਫਲ ਹੁੰਦੇ ਨੇ ਕਿ ਤੁਹਾਡਾ ਜੋ ਮਰਜ਼ੀ ਹੈ, ਜਿੰਨਾ ਮਰਜ਼ੀ ਤੁਸੀਂ ਦੌਲਤ ਦਾ ਵਾਰ ਇਕੱਠਾ ਕਰ ਲਓ, ਕਿ ਤੁਹਾਡਾ ਪੈਸਾ ਕਿਤੇ ਸਾਂਝੇ ਕੰਮ 'ਚ ਵੀ ਨਾ ਲੱਗੇ ਤੇ ਫਿਰ ਸੋਚਣਾ ਪਊਗਾ ਸੁੱਤੇ ਪਿਆ ਕਿ ਭਾਈ ਕੀ ਅਸੀਂ ਉਹ ਨਾ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ ਖਟਿਆ, ਫਿਰ ਖਟਿਆ ਕੀ ਆ ਜਾਨ ਵਿੱਚੋਂ। ਕਿ ਪੰਜਾਬ ਪੁਲਿਸ ਕਿਹੋ ਜਿਹਾ ਇਨਕਲਾਬ ਲਿਆ ਰਹੀ ਹੈ ਕਿ ਚੱਲਦਾ ਟੂਰਨਾਮੈਂਟ ਰੁਕਵਾ ਦਿੱਤਾ ਜੀ? ਦੇਖੋ, ਇਹ ਇਨਕਲਾਬ ਨਹੀਂ ਕਹਿ ਸਕਦੇ, ਇਹ ਤੇ ਖਾਨਾ ਖਰਾਬ ਹੀ ਆ। ਦੇਖੋ, ਇੱਕ ਜੀ, ਕਬੱਡੀ ਟੂਰਨਾਮੈਂਟ ਸੀ ਮੋਗੇ ਦੇ ਲਾਗੇ, ਠੀਕ ਹੈ ਜੀ, ਜੀ। ਟੂਰਨਾਮੈਂਟ ਚੱਲ ਰਿਹਾ ਸੀਗਾ, ਤਾਂ ਉਹਦੇ ਵਿੱਚ ਕੀ ਹੋਇਆ ਕਿ ਇੱਕ ਬੰਦੇ ਤੇ 6 ਮਾਮਲੇ ਦਰਜ ਆ, ਜਿਹਦੇ ਚ 5 ਐਨਡੀਪੀਐਸ ਦੇ ਆ। 17 ਜੀ, ਕਿਲੋ ਹੈਰੋਇਨ ਤੋਂ ਲੈ ਕੇ, ਯਾਨੀ ਕਮਰਸ਼ੀਅਲ ਕੁਆਂਟੀਟੀ ਤੋਂ ਲੈ ਕੇ ਨਾਨ ਕਮਰਸ਼ੀਅਲ ਕੁਆਂਟੀਟੀ ਦੇ 5 ਮਾਮਲੇ ਉਹਦੇ ਤੇ ਦਰਜ ਸੀਗੇ। ਆਪ ਉਹ ਬੰਦਾ ਬਾਹਰ ਆ, ਤੇ ਦੱਸਦੇ ਆ ਕਿ ਉਹਦੀ ਫੋਟੋ, ਉਹਦੇ ਹੋਰਡਿੰਗ ਲਾਏ ਗਏ ਸਨ, ਕਿਉਂਕਿ ਉਸਨੇ ਟੂਰਨਾਮੈਂਟ 'ਚ 2 ਲੱਖ ਦਾ ਸਹਿਯੋਗ ਦਿੱਤਾ ਸੀ। ਤਾਂ ਪੁਲਿਸ ਨੇ ਜੀ, ਕਿਹਾ ਕਿ ਭਾਈ ਅਸੀਂ ਇਹ ਕੰਮ ਨਹੀਂ ਚੱਲਣ ਦੇਣਾ। ਤਾਂ ਉਹਦੇ ਵੈਸੇ ਤੇ ਉਹ ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ ਤੇ ਅਖੀਰ ਵਿੱਚ ਮੇਰੀ ਵਾਰੀ ਆ, ਉਹਦੇ ਕੇਸਾਂ ਦੀ ਲਾਈਨ ਤੇ ਬੜੀ ਲੰਮੀ ਆ। ਪਰ ਫਿਲਹਾਲ ਕੀ ਹੋਇਆ ਕਿ ਉਹਨਾਂ ਨੇ, ਪਿੰਡ ਵਾਲਿਆਂ ਨੇ ਕਿਹਾ ਕਿ ਬਈ ਠੀਕ ਹੈ, ਇਹ ਤੇ ਗਲਤੀ ਆ ਸਾਡੀ ਕਿ ਅਸੀਂ ਉਸ ਬੰਦੇ ਤੋਂ ਪੈਸੇ ਲੈ ਲਏ ਜਿਹਦੇ ਤੇ ਹੈਰੋਇਨ ਦੇ ਇੰਨੇ ਕੇਸ ਦਰਜ ਨੇ, ਜੀ, ਤਸਕਰੀ ਦੇ ਕੇਸ ਦਰਜ ਨੇ। ਤਾਂ ਪੁਲਿਸ ਨੇ ਚੰਗਾ ਕੰਮ ਕੀਤਾ। ਮਾਫ ਕਰਨਾ, ਚੰਗੇ ਨੂੰ ਚੰਗਾ, ਫੁੱਲ ਨੂੰ ਫੁੱਲ, ਕੰਡੇ ਨੂੰ ਕੰਡਾ ਕਹਿਣਾ ਫਰਜ਼ ਆ। ਪੁਲਿਸ ਨੇ ਕਿਹਾ ਜੀ, ਅਸੀਂ ਇਹ ਟੂਰਨਾਮੈਂਟ ਏਦਾਂ ਨਹੀਂ ਹੋਣ ਦੇਵਾਂਗੇ, ਜੇ ਤਸਕਰੀ ਦਾ ਪੈਸਾ ਲੱਗਾ ਹੈ ਤਾਂ ਖਬਰਦਾਰ। ਫਿਰ ਹੂੰ, ਕਮੇਟੀ ਨੇ ਉਹਦੇ ਹੋਰਡਿੰਗ ਉਤਾਰੇ ਆ। ਹੋਰਡਿੰਗ ਉਤਾਰ ਕੇ, ਮਤਲਬ ਕਿ ਜੋ ਫੋਟੋ ਵਗੈਰਾ ਸੀ ਰਿਮੂਵ ਕਰਕੇ, ਜਿਹੜਾ 2 ਲੱਖ ਰੁਪਈਆ ਸੀ ਉਕਤ ਵਿਅਕਤੀ ਜਿਹੜਾ ਕਿ ਤਸਕਰੀ ਦੇ ਦੋਸ਼ਾਂ 'ਚ ਘਿਰਿਆ ਪਿਆ, ਉਹਦੀ ਮਾਤਾ ਨੂੰ ਫੜਾ ਕੇ ਆਏ ਕਿ ਲਓ ਜੀ 2 ਲੱਖ ਜੀ, ਰੁਪਈਆ ਸਾਨੂੰ ਨਹੀਂ ਚਾਹੀਦਾ, ਅਸੀਂ ਉਦਾਂ ਹੀ ਚੰਗੇ ਆ, ਤੇਰੇ ਨਾਲੋਂ ਤਾਂ ਬੇਕਦਰੇ, ਅਸੀਂ ਐਵੇਂ ਹੀ ਚੰਗੇ ਆ। ਜਿਵੇਂ ਇੱਕ ਗੀਤ ਸੀਗਾ ਨਾ, ਵੀ ਤੁਹਾਡੀ ਮਾਇਆ ਨਾਲੋਂ ਤਾਂ ਅਸੀਂ ਉਦਾਂ ਹੀ ਚੰਗੇ ਆ। ਤਾਂ ਇਹ ਦੇਖ ਲਓ ਤੁਸੀਂ, ਕੀਤੀਆਂ ਦੇ ਫਲ ਹੁੰਦੇ ਨੇ ਕਿ ਤੁਹਾਡਾ ਜੋ ਮਰਜ਼ੀ ਹੈ, ਜਿੰਨਾ ਮਰਜ਼ੀ ਤੁਸੀਂ ਦੌਲਤ ਦਾ ਵਾਰ ਇਕੱਠਾ ਕਰ ਲਓ, ਕਿ ਤੁਹਾਡਾ ਪੈਸਾ ਕਿਤੇ ਸਾਂਝੇ ਕੰਮ 'ਚ ਵੀ ਨਾ ਲੱਗੇ ਤੇ ਫਿਰ ਸੋਚਣਾ ਪਊਗਾ ਸੁੱਤੇ ਪਿਆ ਕਿ ਭਾਈ ਕੀ ਅਸੀਂ ਉਹ ਨਾ ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ ਵਿੱਚੋਂ